ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 6 ਫਰਵਰੀ ਦਿਨ ਸੋਮਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਅਤੇ ਮਨਜੀਤ ਕੌਰ ਕੁਲਾਰ ਜੀ ਕਲੋਵਿਸ ਤੋਂ ਅਤੇ ਸਰਬਜੀਤ ਸਿੰਘ ਬਾਸੀ ਜੀ ਐਟਵਾਟਰ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਪਹਿਲਾਂ ਚੋਣਵੀਆਂ ਖਬਰਾਂ। UK ਕਰ ਰਿਹਾ ਹੈ ਡੋਨਲਡ ਟਰੰਪ ਦੇ ਉੱਤੇ ਬੈਨ ਲਾਉਣ ਦੀ ਤਿਆਰੀ। ਰੋਮਾਨੀਆ ਦੇ ਵਿੱਚ ਕਰਪਸ਼ਨ ਬਿੱਲ ਵਾਪਸ ਲਏ ਜਾਣ ਤੋਂ ਬਾਅਦ ਵੀ ਵਿਰੋਧ ਪ੍ਰਦਰਸ਼ਨ ਜਾਰੀ। ਕੈਲੀਫੋਰਨੀਆ ਤੇ ਡੋਨਲਡ ਟਰੰਪ ਦੇ ਵਿਚਕਾਰ ਜੰਗ ਜਾਰੀ। ਡੋਨਲਡ ਟਰੰਪ ਦੁਆਰਾ ਨੋਮੀਨੇਟ ਕੀਤੀ ਗਈ ਐਜੂਕੇਸ਼ਨ ਸੈਕਟਰੀ ਬੈਸਟੀ ਡੇਵਿਸ ਤੇ ਕੱਲ ਸੈਨੇਟ 'ਚ ਹੋਏਗੀ ਵੋਟਿੰਗ। ਡੋਨਲਡ ਟਰੰਪ ਨੇ ਕਿਹਾ ਕਿ ਜਰਨਲਿਸਟ ਅੱਤਵਾਦ ਦੇ ਖਤਰੇ ਨੂੰ ਜਾਣਬੁੱਝ ਕੇ ਕਮਜ਼ੋਰ ਦਿਖਾ ਰਹੇ ਹਨ ਅਤੇ ਕੱਲ ਹੋਏ ਸੁਪਰਬਾਲ ਦੇ ਮੁਕਾਬਲੇ ਦੇ ਵਿੱਚ ਨਿਊ ਇੰਗਲੈਂਡਸ ਦੀ ਪੈਟਰੀਅਟਸ ਟੀਮ ਨੇ ਫੈਲਕਨਸ ਟੀਮ ਨੂੰ ਹਰਾਇਆ। ਹੁਣ ਖਬਰਾਂ ਵਿਸਤਾਰ ਦੇ ਨਾਲ। ਦੇ ਵਿੱਚ ਬ੍ਰਿਟਿਸ਼ ਲਾਅ ਮੇਕਰਜ਼ ਡੋਨਲਡ ਟਰੰਪ ਨੂੰ ਬੈਨ ਕਰਨ ਦੇ ਉੱਤੇ ਬਹਿਸ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਇਸ ਸਾਲ ਅੰਤ ਤੱਕ ਬ੍ਰਿਟੇਨ ਦਾ ਦੌਰਾ ਕਰਨਗੇ ਅਤੇ ਬ੍ਰਿਟੇਨ ਦੇ ਲਾਅ ਮੇਕਰਜ਼ ਇਸ ਗੱਲ ਦੇ ਉੱਤੇ ਪੂਰੀ ਬਹਿਸ ਕਰਦੇ ਰਹੇ ਕਿ ਡੋਨਲਡ ਟਰੰਪ ਨੂੰ ਬ੍ਰਿਟੇਨ ਦੇ ਵਿੱਚ ਆਉਣ ਦਿੱਤਾ ਜਾਏ ਜਾਂ ਫਿਰ ਉਸ ਦੇ ਉੱਤੇ ਬੈਨ ਲਾ ਦਿੱਤਾ ਜਾਏ। ਹਾਲਾਂਕਿ ਹਾਊਸ ਆਫ ਕਾਮਨਜ਼, ਜੋ ਕਿ 650 ਮੈਂਬਰ ਦਾ ਹਾਊਸ ਹੈ, ਉਸ ਦੇ ਲੋਅਰ ਹਾਊਸ ਦੇ ਸਪੀਕਰ ਨੇ ਬਿਆਨ ਦਿੱਤਾ ਹੈ ਕਿ ਡੋਨਲਡ ਟਰੰਪ ਦਾ ਇੱਥੇ ਸਵਾਗਤ ਨਹੀਂ ਕੀਤਾ ਜਾਏਗਾ ਅਤੇ ਉਹਨਾਂ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਰੇਸਿਜ਼ਮ ਦਾ ਵਿਰੋਧ ਕਰਦੇ ਹਨ। ਜੌਨ ਬਰਕੋ, ਜੋ ਕਿ ਲੋਅਰ ਹਾਊਸ ਦੇ ਸਪੀਕਰ ਹਨ, ਉਹਨਾਂ ਨੇ ਕਿਹਾ ਕਿ ਉਹਨਾਂ ਨੇ ਆਪਣਾ ਮਨ ਪਹਿਲਾਂ ਹੀ ਬਣਾ ਲਿਆ ਸੀ ਜਦੋਂ ਕਿ ਡੋਨਲਡ ਟਰੰਪ ਨੇ ਐਗਜ਼ੀਕਿਊਟਿਵ ਆਰਡਰ ਸਾਈਨ ਨਹੀਂ ਕੀਤਾ ਸੀ, ਪਰ ਡੋਨਲਡ ਟਰੰਪ ਦੇ 7 ਮੁਸਲਿਮ ਦੇਸ਼ਾਂ ਦੇ ਉੱਤੇ ਬੈਨ ਲਾਉਣ ਤੋਂ ਬਾਅਦ ਦੇ ਵਿੱਚ ਉਹਨਾਂ ਦਾ ਇਰਾਦਾ ਹੋਰ ਪੱਕਾ ਹੋ ਗਿਆ। ਉਹਨਾਂ ਨੇ ਕਿਹਾ ਕਿ ਉਹ ਕਿਸੇ ਵੀ ਹਾਲਾਤ ਦੇ ਵਿੱਚ ਡੋਨਲਡ ਟਰੰਪ ਨੂੰ ਵੈਸਟਮਿਨਿਸਟਰ ਹਾਲ ਦੇ ਵਿੱਚ ਐਡਰੈਸ ਕਰਦੇ ਨਹੀਂ ਦੇਖਣਾ ਚਾਹੁੰਦੇ। ਹਾਲਾਂਕਿ ਇਸ ਬਿਆਨ ਤੋਂ ਬਾਅਦ ਦੇ ਵਿੱਚ ਨਾ ਹੀ ਵਾਈਟ ਹਾਊਸ ਦੁਆਰਾ ਅਤੇ ਨਾ ਹੀ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਥੈਰੇਸਾ ਮੇ ਦੁਆਰਾ ਕੋਈ ਪ੍ਰਤੀਕਿਰਿਆ ਆਈ ਹੈ। ਥੈਰੇਸਾ ਮੇ ਇਸ ਸਮੇਂ ਬ੍ਰਿਟਿਸ਼ ਦੇ ਬਾਕੀ ਲਾਅ ਮੇਕਰਸ ਦੇ ਨਾਲ ਡੋਨਲਡ ਟਰੰਪ ਨੂੰ ਬ੍ਰਿਟੇਨ ਸੱਦਣ ਦੇ ਉੱਤੇ ਚਰਚਾ ਕਰ ਰਹੀ ਹੈ। ਸਪੀਕਰ ਬਰਕਾਓ ਨੇ ਕਿਹਾ ਕਿ ਬ੍ਰਿਟੇਨ US ਦੇ ਨਾਲ ਆਪਣੇ ਸਬੰਧਾਂ ਦੀ ਇੱਜ਼ਤ ਕਰਦਾ ਹੈ, ਪਰ ਉਹ ਅਜਿਹੇ ਕਿਸੇ ਵੀ ਲੀਡਰ ਦਾ ਸਵਾਗਤ ਨਹੀਂ ਕਰਦਾ ਜੋ ਕਿ ਕਿਸੇ ਨੂੰ ਧਰਮ ਦੇ ਪੱਧਰ ਦੇ ਉੱਤੇ ਵੰਡਦਾ ਹੋਵੇ। ਬ੍ਰਿਟੇਨ ਦੇ ਵਿੱਚ ਡੋਨਲਡ ਟਰੰਪ ਦੀ ਆ ਕੇ ਸਪੀਚ ਨੂੰ ਰੋਕਣ ਦੇ ਲਈ 2 ਮਿਲੀਅਨ ਲੋਕਾਂ ਨੇ ਪਟੀਸ਼ਨ ਸਾਈਨ ਕੀਤੀ ਹੋਈ ਹੈ ਅਤੇ ਬ੍ਰਿਟੇਨ ਦੇ ਲਾਅ ਦੇ ਮੁਤਾਬਿਕ ਜੇਕਰ ਕਿਸੇ ਪਟੀਸ਼ਨ ਦੇ ਉੱਤੇ 1 ਲੱਖ ਤੋਂ ਵੱਧ ਸਾਈਨ ਹੋ ਜਾਣ ਤਾਂ ਉਸ ਦੇ ਉੱਤੇ ਪਾਰਲੀਮੈਂਟ ਡਿਬੇਟ ਹੁੰਦੀ ਹੈ। ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਵੀ ਡੋਨਲਡ ਟਰੰਪ ਦੇ ਇਸ ਫੈਸਲੇ ਨੂੰ ਗਲਤ ਦੱਸਿਆ, ਪਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਡੋਨਲਡ ਟਰੰਪ ਨੂੰ ਬ੍ਰਿਟੇਨ ਆਉਣ ਤੋਂ ਬੈਨ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਕਿਹਾ ਕਿ ਜੇਕਰ ਬ੍ਰਿਟੇਨ ਅਜਿਹਾ ਕਰਦਾ ਹੈ ਤਾਂ ਡੋਨਲਡ ਟਰੰਪ ਅਤੇ ਉਹਨਾਂ ਦੇ ਵਿੱਚ ਕੁਝ ਖਾਸ ਫਰਕ ਨਹੀਂ ਰਹਿ ਜਾਏਗਾ। ਇਸ ਤੋਂ ਪਹਿਲਾਂ ਬ੍ਰਿਟੇਨ ਦੀ ਪਾਰਲੀਮੈਂਟ ਨੂੰ ਰਾਸ਼ਟਰਪਤੀ ਬਰਾਕ ਓਬਾਮਾ 2011 ਦੇ ਵਿੱਚ, ਬਿਲ ਕਲਿੰਟਨ 1995 ਦੇ ਵਿੱਚ ਅਤੇ ਸਾਬਕਾ ਰਾਸ਼ਟਰਪਤੀ ਰੋਨਾਲਡ ਰੀਗਨ 1982 ਦੇ ਵਿੱਚ ਸੰਬੋਧਿਤ ਕਰ ਚੁੱਕੇ ਹਨ। ਇਸ ਦੇ ਨਾਲ ਮੈਕਸੀਕੋ ਅਤੇ ਚਾਈਨਾ ਦੇ ਲੀਡਰ ਵੀ ਬ੍ਰਿਟੇਨ ਦੀ ਪਾਰਲੀਮੈਂਟ ਨੂੰ ਸੰਬੋਧਿਤ ਕਰ ਚੁੱਕੇ ਹਨ। ਰੋਮਾਨੀਆ ਦੇ ਵਿੱਚ ਸਰਕਾਰ ਦੇ ਲਏ ਗਏ ਫੈਸਲੇ ਦੇ ਵਿੱਚ, ਜਿਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਰਪਸ਼ਨ ਅਤੇ ਰਿਸ਼ਵਤਖੋਰੀ ਨੂੰ ਕ੍ਰਾਈਮ ਦੇ ਵਿੱਚੋਂ ਹਟਾ ਦਿੱਤਾ ਗਿਆ ਸੀ, ਇਸ ਦੇ ਵਿਰੋਧ ਦੇ ਵਿੱਚ
ਲੋਕਾਂ ਨੇ ਕਾਫੀ ਧਰਨੇ ਦਿੱਤੇ ਅਤੇ ਇਸ ਦਾ ਵੱਡੇ ਪੱਧਰ ਤੇ ਵਿਰੋਧ ਹੋਣ ਤੋਂ ਬਾਅਦ ਦੇ ਵਿੱਚ ਰੋਮਾਨੀਆ ਸਰਕਾਰ ਨੇ ਆਪਣੇ ਇਸ ਫੈਸਲੇ ਨੂੰ ਵਾਪਸ ਲੈ ਲਿਆ। ਪਰ ਰੋਮਾਨੀਆ ਸਰਕਾਰ ਦੇ ਇਸ ਫੈਸਲੇ ਨੂੰ ਵਾਪਸ ਲਏ ਜਾਣ ਤੋਂ ਬਾਅਦ ਦੇ ਵਿੱਚ ਵੀ ਪ੍ਰਦਰਸ਼ਨਕਾਰੀ ਹਜੇ ਤੱਕ ਇਸ ਦਾ ਵਿਰੋਧ ਕਰ ਰਹੇ ਹਨ। ਤਕਰੀਬਨ 1.5 ਮਿਲੀਅਨ ਤੋਂ ਜ਼ਿਆਦਾ ਪ੍ਰੋਟੈਸਟਰਸ ਰੋਮਾਨੀਆ ਦੇ ਵਿੱਚ ਸੜਕਾਂ ਦੇ ਉੱਤੇ ਪ੍ਰੋਟੈਸਟ ਕਰ ਰਹੇ ਹਨ ਅਤੇ ਉਹਨਾਂ ਨੇ ਕਿਹਾ ਹੈ ਕਿ ਉਹ ਆਪਣਾ ਪ੍ਰੋਟੈਸਟ ਉਦੋਂ ਤੱਕ ਜਾਰੀ ਰੱਖਣਗੇ ਜਦੋਂ ਕਿ ਇਹ ਸੁਨਿਸ਼ਚਿਤ ਨਹੀਂ ਹੋ ਜਾਂਦਾ ਕਿ ਰੋਮਾਨੀਆ ਸਰਕਾਰ ਭਵਿੱਖ ਦੇ ਵਿੱਚ ਅਜਿਹਾ ਕੋਈ ਵੀ ਫੈਸਲਾ ਨਹੀਂ ਲਵੇਗੀ ਜਿਸ ਦੇ ਨਾਲ ਕਿ ਦੇਸ਼ ਦੇ ਕਰਪਸ਼ਨ ਲਾਜ਼ ਨੂੰ ਕਮਜ਼ੋਰ ਕੀਤਾ ਜਾ ਸਕੇ। ਈਸਟਰਨ ਯੂਰਪ ਦੇ ਵਿੱਚ ਪਹਿਲਾਂ ਹੀ ਭ੍ਰਿਸ਼ਟਾਚਾਰੀ ਰਿਸ਼ਵਤਖੋਰੀ ਕਾਫੀ ਹੱਦ ਤੱਕ ਪਹੁੰਚ ਚੁੱਕੀ ਹੈ ਅਤੇ ਦੇਸ਼ ਪ੍ਰਦੇਸ਼ ਰਿਸ਼ਵਤਖੋਰੀ ਵੱਧਦੀ ਜਾ ਰਹੀ ਹੈ। ਜਿੱਥੇ ਕਿ ਰੋਮਾਨੀਆ ਦੇ ਵਿੱਚ ਪਹਿਲਾਂ ਹੀ ਲੋਕ ਅਫਸਰਸ਼ਾਹੀ ਦੀ ਰਿਸ਼ਵਤਖੋਰੀ ਤੋਂ ਤੰਗ ਹਨ, ਉੱਥੋਂ ਹੀ ਰੋਮਾਨੀਆ ਸਰਕਾਰ ਦੁਆਰਾ ਲਏ ਗਏ ਅਜਿਹੇ ਫੈਸਲੇ ਜਿਸ ਦੇ ਵਿੱਚ ਕਿ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰੀ ਨੂੰ ਕ੍ਰਾਈਮ ਦੇ ਵਿੱਚੋਂ ਹਟਾ ਦਿੱਤਾ ਗਿਆ ਸੀ, ਇਸ ਦੇ ਨਾਲ ਸਰਕਾਰੀ ਅਫੀਸ਼ੀਅਲਸ ਦੀ ਮਨਮਰਜ਼ੀ ਵਧਣ ਦਾ ਖਤਰਾ ਪੈਦਾ ਹੋ ਗਿਆ ਸੀ। ਪ੍ਰੈਜ਼ੀਡੈਂਟ ਡੋਨਲਡ ਟਰੰਪ ਅਤੇ ਕੈਲੀਫੋਰਨੀਆ ਦੇ ਦਰਮਿਆਨ ਜੰਗ ਹਜੇ ਵੀ ਜਾਰੀ ਹੈ, ਜਿੱਥੇ ਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਕਿ ਜੇਕਰ ਕੈਲੀਫੋਰਨੀਆ ਦੇ ਵਿੱਚ ਸੈਂਕਚੁਰੀ ਸਿਟੀਜ਼ ਆਪਣੇ ਫੈਸਲੇ ਤੇ ਅੜੀਆਂ ਰਹਿਣਗੀਆਂ ਤਾਂ ਉਹ ਕੈਲੀਫੋਰਨੀਆ ਦੀ ਫੈਡਰਲ ਫੰਡਿੰਗ ਬੰਦ ਕਰ ਸਕਦੇ ਹਨ। ਉਹਨਾਂ ਨੇ ਕਿਹਾ ਕਿ ਉਹ ਕਿਸੇ ਵੀ ਸਟੇਟ ਨੂੰ ਡੀਫੰਡ ਨਹੀਂ ਕਰਨਾ ਚਾਹੁੰਦੇ, ਪਰ ਜੇਕਰ ਕੋਈ ਸਟੇਟ ਜਾਂ ਫਿਰ ਕੋਈ ਸਿਟੀ ਸੈਂਕਚੁਰੀ ਸਿਟੀਜ਼ ਬਣੇ ਰਹਿਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਮਜਬੂਰਨ ਅਜਿਹਾ ਕਰਨਾ ਪਏਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਕਿ ਕੈਲੀਫੋਰਨੀਆ ਆਪਣੇ ਆਪ ਤੋਂ ਬਾਹਰ ਹੁੰਦਾ ਦਿਖਾਈ ਦੇ ਰਿਹਾ ਹੈ ਤੇ ਉਸ ਨੂੰ ਕੰਟਰੋਲ ਕਰਨਾ ਕਾਫੀ ਔਖਾ ਲੱਗ ਰਿਹਾ ਹੈ। ਹਾਲਾਂਕਿ ਜੇਕਰ ਫੈਡਰਲ ਫੰਡਿੰਗ ਦੇ ਉੱਤੇ ਨਜ਼ਰ ਮਾਰੀਏ ਤਾਂ ਆਈਆਰਐਸ ਤੋਂ ਲਏ ਗਏ 2014 ਦੇ ਡੇਟਾ ਦੇ ਮੁਤਾਬਿਕ ਕੈਲੀਫੋਰਨੀਆ US ਗਵਰਨਮੈਂਟ ਤੋਂ ਜਿੰਨੇ ਪੈਸੇ ਲੈਂਦਾ ਹੈ ਉਸ ਤੋਂ ਕਿਤੇ ਜ਼ਿਆਦਾ ਕੈਲੀਫੋਰਨੀਆ ਟੈਕਸ ਰੈਵਨਿਊ ਜਨਰੇਟ ਕਰਦਾ ਹੈ। ਪੂਰੇ ਅਮਰੀਕਾ ਦੇ ਵਿੱਚ ਲਗਭਗ 15 ਅਜਿਹੀਆਂ ਸਟੇਟ ਹਨ ਜੋ ਕਿ ਫੈਡਰਲ ਫੰਡਿੰਗ ਲੈਣ ਤੋਂ ਜ਼ਿਆਦਾ ਫੈਡਰਲ ਫੰਡ ਜਨਰੇਟ ਕਰਦੀਆਂ ਹਨ ਅਤੇ ਫੈਡਰਲ ਗਵਰਨਮੈਂਟ ਨੂੰ ਟੈਕਸ ਦਿੰਦੀਆਂ ਹਨ। ਕੈਲੀਫੋਰਨੀਆ ਉਸ ਦੇ ਵਿੱਚ 13ਵੇਂ ਨੰਬਰ ਤੇ ਆਉਂਦੀ ਹੈ ਅਤੇ ਓਵਰਆਲ ਰੈਵਨਿਊ ਜਨਰੇਟ ਕਰਨ ਦੇ ਮਾਮਲੇ ਦੇ ਵਿੱਚ ਕੈਲੀਫੋਰਨੀਆ ਸਭ ਤੋਂ ਅੱਗੇ ਹੈ। 2015 ਦੇ ਵਿੱਚ ਕੈਲੀਫੋਰਨੀਆ ਨੇ $405 ਬਿਲੀਅਨ ਟੈਕਸ ਰੈਵਨਿਊ ਜਨਰੇਟ ਕੀਤਾ ਸੀ, ਜੋ ਕਿ ਹੋਰ ਕਿਸੇ ਵੀ ਸਟੇਟ ਤੋਂ $100 ਬਿਲੀਅਨ ਜ਼ਿਆਦਾ ਸੀ। ਕੈਲੀਫੋਰਨੀਆ ਦੇ ਗਵਰਨਰ ਜੈਰੀ ਬਰਾਊਨ ਨੇ ਕਿਹਾ ਹੈ ਕਿ ਕੈਲੀਫੋਰਨੀਆ ਪਿਛਲੇ 5 ਸਾਲਾਂ ਦੇ ਵਿੱਚ ਕਾਫੀ ਸਟਰੋਂਗ ਪੋਜੀਸ਼ਨ ਤੇ ਆ ਚੁੱਕਿਆ ਹੈ ਤੇ 2011 ਅਤੇ 2012 ਦੇ ਵਿੱਚ ਪਏ ਘਾਟੇ ਤੋਂ ਬਾਅਦ ਦੇ ਵਿੱਚ ਹੁਣ ਕੈਲੀਫੋਰਨੀਆ ਕਾਫੀ ਉੱਭਰ ਚੁੱਕਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਡੋਨਲਡ ਟਰੰਪ ਕੈਲੀਫੋਰਨੀਆ ਤੋਂ ਇਸ ਲਈ ਨਾਰਾਜ਼ ਹਨ ਕਿਉਂਕਿ ਨਵੰਬਰ ਦੇ ਵਿੱਚ ਕੈਲੀਫੋਰਨੀਆ ਨੇ ਡੋਨਲਡ ਟਰੰਪ ਦੇ ਲਈ ਵੋਟ ਨਹੀਂ ਕੀਤਾ। ਉਧਰੋਂ ਹੀ ਡੋਨਲਡ ਟਰੰਪ ਦੇ ਲਏ ਗਏ ਐਗਜ਼ੀਕਿਊਟਿਵ ਆਰਡਰ ਦੇ ਉੱਤੇ ਲਾਏ ਗਏ ਬੈਨ ਤੋਂ ਬਾਅਦ ਦੇ ਵਿੱਚ ਹੁਣ ਜਸਟਿਸ ਡਿਪਾਰਟਮੈਂਟ ਨੇ ਅਪੀਲ ਕੋਰਟ ਨੂੰ ਇੱਕ ਵਾਰੀ ਫਿਰ ਅਪੀਲ ਕੀਤੀ ਹੈ ਕਿ ਉਹ ਡੋਨਲਡ ਟਰੰਪ ਦੇ ਟਰੈਵਲ ਬੈਨ ਨੂੰ ਉਸੇ ਤਰ੍ਹਾਂ ਲਾਏ ਰੱਖਣ ਅਤੇ ਉਸ ਦੇ ਉੱਤੋਂ ਰੋਕ ਹਟਾ ਦੇਣ। ਟਰੰਪ ਦੇ ਲਏ ਗਏ ਐਗਜ਼ੀਕਿਊਟਿਵ ਫੈਸਲੇ ਤੋਂ ਬਾਅਦ ਦੇ ਵਿੱਚ ਜੱਜ ਨੇ ਡੋਨਲਡ ਟਰੰਪ ਦੇ ਇਸ ਫੈਸਲੇ ਦੇ ਉੱਤੇ ਰੋਕ ਲਾ ਦਿੱਤੀ ਸੀ ਅਤੇ ਬਾਅਦ ਦੇ ਵਿੱਚ ਕੋਰਟ ਆਫ ਅਪੀਲ 9th ਸਰਕਟ ਨੇ ਵੀ ਸਰਕਾਰ ਦੀ ਉਹ ਦਲੀਲ ਖਾਰਿਜ ਕਰ ਦਿੱਤੀ ਸੀ ਜਿਸ ਦੇ ਵਿੱਚ ਲੋਅਰ ਕੋਰਟ ਦੇ ਫੈਸਲੇ ਨੂੰ ਓਵਰਰੂਲ ਕਰਨ ਦੇ ਲਈ ਕਿਹਾ ਗਿਆ ਸੀ। ਪਰ ਹੁਣ ਇੱਕ ਵਾਰੀ ਫਿਰ ਜਸਟਿਸ ਡਿਪਾਰਟਮੈਂਟ ਅਪੀਲ ਆਫ 9th ਸਰਕਟ ਡਿਸਟ੍ਰਿਕਟ ਕੋਰਟ ਦੇ ਵਿੱਚ ਜਾ ਕੇ ਡੋਨਲਡ ਟਰੰਪ ਦੇ ਇਸ ਫੈਸਲੇ ਨੂੰ ਲਾਗੂ ਕਰਨ ਦੀ ਸਿਫਾਰਿਸ਼ ਕਰ ਰਿਹਾ ਹੈ। ਕੱਲ ਸੈਨੇਟ ਦੇ ਵਿੱਚ ਬੈਸਟੀ ਡੇਵਿਸ ਦੀ ਨੋਮੀਨੇਸ਼ਨ ਦੇ ਉੱਤੇ ਵੋਟ ਹੋਵੇਗੀ, ਜਿਸ ਦੇ ਵਿੱਚ ਬੈਸਟੀ ਡੇਵਿਸ ਸੈਕਟਰੀ ਆਫ ਐਜੂਕੇਸ਼ਨ ਚੁਣੀ ਜਾਏ ਜਾਂ ਫਿਰ ਨਹੀਂ, ਇਸ ਦੇ ਉੱਤੇ ਫੈਸਲਾ ਹੋਵੇਗਾ। ਡੋਨਲਡ ਟਰੰਪ ਨੇ ਸੈਕਟਰੀ ਆਫ ਐਜੂਕੇਸ਼ਨ ਦੇ ਲਈ ਬੈਸਟੀ ਡੇਵਿਸ ਨੂੰ ਨੋਮੀਨੇਟ ਕੀਤਾ ਸੀ। ਹਾਲਾਂਕਿ ਡੈਮੋਕ੍ਰੈਟਿਕ ਪਾਰਟੀ ਦੇ ਸੈਨੇਟਰ ਇਸ ਦਾ ਵੱਡੇ ਪੱਧਰ ਦੇ ਉੱਤੇ ਵਿਰੋਧ ਕਰ ਰਹੇ ਹਨ ਤੇ ਇਸ ਸਮੇਂ ਅਲਾਸਕਾ ਅਤੇ ਮੇਨ ਦੇ 2 ਰਿਪਬਲਿਕਨ ਸੈਨੇਟਰ ਵੀ ਉਹਨਾਂ ਦਾ ਸਾਥ ਦਿੰਦੇ ਦਿਖਾਈ ਦੇ ਰਹੇ ਹਨ। ਅਲਾਸਕਾ ਅਤੇ ਮੇਨ ਤੋਂ ਰਿਪਬਲਿਕਨ ਸੈਨੇਟਰ ਨੇ ਤਕਰੀਬਨ ਹਫ਼ਤਾ ਪਹਿਲਾਂ ਹੀ ਇਹ ਸਾਫ਼ ਕਰ ਦਿੱਤਾ ਸੀ ਕਿ ਉਹ ਬੈਸਟੀ ਡੇਵਿਸ ਦੇ ਲਈ ਵੋਟ ਨਹੀਂ ਕਰ ਸਕਦੇ। ਸੈਨੇਟ ਦੇ ਵਿੱਚ ਇਸ ਸਮੇਂ 52 ਰਿਪਬਲਿਕਨ ਸੈਨੇਟਰ ਅਤੇ 48 ਡੈਮੋਕ੍ਰੈਟਿਕ ਸੈਨੇਟਰ ਹਨ ਅਤੇ 2 ਰਿਪਬਲਿਕਨ ਸੈਨੇਟਰ ਡੈਮੋਕ੍ਰੈਟਿਕ ਪਾਰਟੀ ਦੇ ਨਾਲ ਹਾਂ ਦੇ ਵਿੱਚ ਹਾਂ ਮਿਲਾ ਰਹੇ ਹਨ। ਇਸ ਦੇ ਨਾਲ ਇਹ ਮਾਮਲਾ ਅੱਧੋ-ਅੱਧ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਜੇਕਰ ਅਜਿਹਾ ਹੋਇਆ ਤਾਂ ਇਸ ਦਾ ਫੈਸਲਾ ਉਪ ਰਾਸ਼ਟਰਪਤੀ ਦੀ ਵੋਟ ਦੇ ਨਾਲ ਹੋਵੇਗਾ, ਜੋ ਕਿ ਡੋਨਲਡ
ਡੋਨਾਲਡ ਟਰੰਪ ਦੇ ਹੱਕ ਦੇ ਵਿੱਚ ਹੁੰਦਾ ਹੀ ਦਿਖਾਈ ਦੇ ਰਿਹਾ ਹੈ। ਅਜਿਹਾ ਨਾ ਹੋ ਸਕੇ ਅਤੇ ਬੈਸਟੀ ਡੇਵਿਸ ਦੀ ਨੋਮੀਨੇਸ਼ਨ ਰੋਕਣ ਦੇ ਲਈ ਡੈਮੋਕ੍ਰੈਟਿਕ ਪਾਰਟੀ ਦੇ ਸੈਨੇਟਰ 24 ਘੰਟੇ ਦੇ ਲਈ ਰਾਤੋਂ ਰਾਤ ਸੈਨੇਟ ਦਾ ਸੈਸ਼ਨ ਜਾਰੀ ਰੱਖਣਾ ਚਾਹੁੰਦੇ ਹਨ ਅਤੇ ਇਸ ਦੇ ਉੱਤੇ ਬਹਿਸ ਕਰਨਾ ਚਾਹੁੰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹ ਕੋਸ਼ਿਸ਼ ਕਰ ਰਹੇ ਹਨ ਕਿ ਇੱਕ ਹੋਰ ਰਿਪਬਲਿਕਨ ਸੈਨੇਟਰ ਨੂੰ ਮਨਾ ਸਕਣ ਕਿ ਬੈਸਟੀ ਡੇਵਿਸ ਸੈਕਟਰੀ ਆਫ ਐਜੂਕੇਸ਼ਨ ਦੇ ਲਾਇਕ ਨਹੀਂ ਹੈ ਅਤੇ ਉਸ ਨੂੰ ਪਬਲਿਕ ਸਕੂਲ ਸਿਸਟਮ ਦੀ ਪੂਰਾ ਵੀ ਸਮਝ ਨਹੀਂ ਹੈ। ਦੇਖਣ ਵਾਲਾ ਹੋਵੇਗਾ ਕਿ ਡੈਮੋਕ੍ਰੈਟਿਕ ਪਾਰਟੀ ਦੇ ਸੈਨੇਟਰਸ ਦੇ ਇੰਨੇ ਜ਼ੋਰ ਤੋਂ ਬਾਅਦ ਦੇ ਵਿੱਚ ਕੱਲ ਬੈਸਟੀ ਡੇਵਿਸ ਸੈਕਟਰੀ ਆਫ ਐਜੂਕੇਸ਼ਨ ਚੁਣੀ ਜਾਏਗੀ ਜਾਂ ਫਿਰ ਨਹੀਂ। ਪ੍ਰੈਜ਼ੀਡੈਂਟ ਟਰੰਪ ਨੇ ਮਿਲਟਰੀ ਪਰਸਨਲ ਨੂੰ ਸਪੀਚ ਦਿੰਦੇ ਹੋਏ ਕਿਹਾ ਕਿ ਜਰਨਲਿਸਟ ਜਾਣ ਬੁੱਝ ਕੇ ਇਸਲਾਮਿਕ ਸਟੇਟ ਦੇ ਉੱਤੇ ਰਿਪੋਰਟ ਕਰਨ ਤੋਂ ਬਚ ਰਹੇ ਹਨ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਜਿਹਾ ਕਰਨ ਦੇ ਲਈ ਉਹਨਾਂ ਕੋਲ ਆਪਣੇ ਕਾਰਨ ਹਨ ਅਤੇ ਉਹਨਾਂ ਨੇ ਇਹ ਕਿਹਾ ਕਿ ਜਰਨਲਿਸਟ ਪੂਰੀ ਤਰ੍ਹਾਂ ਇਸਲਾਮਿਕ ਸਟੇਟ ਦੀ ਹਰਕਤਾਂ ਨੂੰ ਕਵਰ ਨਹੀਂ ਕਰ ਰਹੇ ਅਤੇ ਜੋ ਇਸਲਾਮਿਕ ਸਟੇਟ ਮਿਡਲ ਈਸਟ ਯੂਰਪ ਦੇ ਵਿੱਚ ਤੇ ਯੂਨਾਈਟਿਡ ਸਟੇਟਸ ਦੇ ਵਿੱਚ ਕਤਲੇਆਮ ਕਰ ਰਿਹਾ ਹੈ ਉਸ ਨੂੰ ਚੰਗੀ ਤਰ੍ਹਾਂ ਰਿਪੋਰਟ ਨਹੀਂ ਕਰਦੇ। ਵਾਈਟ ਹਾਊਸ ਨੇ ਸੋਮਵਾਰ ਸ਼ਾਮ ਨੂੰ ਇਹੋ ਜਿਹੀਆਂ 78 ਐਗਜ਼ਾਮਪਲਾਂ ਦਿੱਤੀਆਂ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਹਨਾਂ ਸਾਰੀਆਂ ਘਟਨਾਵਾਂ ਨੂੰ ਮੀਡੀਆ ਅਟੈਂਸ਼ਨ ਦੀ ਜ਼ਰੂਰਤ ਸੀ ਪਰ ਮੀਡੀਆ ਨੇ ਪੂਰੀ ਤਰ੍ਹਾਂ ਇਸ ਦੇ ਉੱਤੇ ਕਵਰੇਜ ਨਹੀਂ ਕੀਤੀ। ਡੋਨਾਲਡ ਟਰੰਪ ਨੇ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਦੂਸਰੀ ਵਾਰ ਮਿਲਟਰੀ ਆਫੀਸ਼ੀਅਲਸ ਦੇ ਅੱਗੇ ਨੈਸ਼ਨਲ ਸਿਕਿਉਰਿਟੀ ਦਾ ਜ਼ਿਕਰ ਕੀਤਾ। ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਰੈਡੀਕਲ ਇਸਲਾਮਿਕ ਅੱਤਵਾਦ ਲਗਾਤਾਰ ਆਪਣੇ ਦੇਸ਼ ਦੇ ਉੱਤੇ ਹਮਲੇ ਕਰਨ ਦੀ ਤਿਆਰੀ ਕਰ ਰਿਹਾ ਹੈ ਤੇ ਉਹਨਾਂ ਨੇ ਪੁਰਾਣੀਆਂ ਘਟਨਾਵਾਂ ਦੇ ਵਿੱਚ ਉਦਾਹਰਨਾਂ ਵੀ ਦਿੱਤੀਆਂ ਜਿਸ ਦੇ ਵਿੱਚ 9/11 ਦੀ ਘਟਨਾ ਹੋਵੇ ਜਾਂ ਫਿਰ ਸੈਨ ਬਰਨਾਰਡਿਨੋ ਦੀ ਜਾਂ ਫਿਰ ਓਰਲਾਂਡੋ ਜਾਂ ਫਿਰ ਬੋਸਟਨ ਅਜਿਹੀਆਂ ਸਾਰੀਆਂ ਹੀ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸਲਾਮਿਕ ਅੱਤਵਾਦ ਲਗਾਤਾਰ ਅਮਰੀਕਾ ਨੂੰ ਆਪਣਾ ਨਿਸ਼ਾਨਾ ਬਣਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਰਿਪੋਰਟਰ ਚੰਗੀ ਤਰ੍ਹਾਂ ਇਸਲਾਮਿਕ ਸਟੇਟ ਦੀਆਂ ਗਤੀਵਿਧੀਆਂ ਨੂੰ ਕਵਰ ਨਹੀਂ ਕਰ ਰਹੇ ਅਤੇ ਅਜਿਹਾ ਕਰਨ ਦੇ ਵਿੱਚ ਉਹਨਾਂ ਦੇ ਆਪਣੇ ਕਾਰਨ ਹਨ। ਕੱਲ ਹੋਏ ਸੁਪਰ ਬੋਲ ਦੇ ਮੁਕਾਬਲੇ ਦੇ ਵਿੱਚ ਪੈਟਰੀਅਟਸ ਦੀ ਟੀਮ ਨੇ ਫੈਲਕਨਸ ਨੂੰ 28 ਦੇ ਮੁਕਾਬਲੇ 34 ਪੁਆਇੰਟਾਂ ਦੇ ਨਾਲ ਹਰਾਇਆ। ਕੱਲ ਹੋਏ ਸੁਪਰ ਬੋਲ ਦੇ ਮੁਕਾਬਲੇ ਦੇ ਵਿੱਚ ਜਿੱਥੇ ਕਿ ਪੈਟਰੀਅਟਸ ਦੀ ਟੀਮ ਪਹਿਲਾਂ ਹਾਰਦੀ ਹੋਈ ਦਿਖਾਈ ਦੇ ਰਹੀ ਸੀ ਬਾਅਦ ਦੇ ਵਿੱਚ ਵਧੀਆ ਖੇਡ ਦਿਖਾਉਂਦੇ ਹੋਏ ਪੈਟਰੀਅਟਸ ਦੀ ਟੀਮ ਨੇ ਜਿੱਤ ਹਾਸਲ ਕੀਤੀ। ਟੌਮ ਬ੍ਰੈਡੀ ਨੇ ਸੁਪਰ ਬੋਲ ਦੇ ਵਿੱਚ ਇਤਿਹਾਸ ਰਚਿਆ ਅਤੇ ਆਪਣੀ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਪਹਿਲੇ ਕੁਆਟਰ ਤੱਕ ਮੁਕਾਬਲਾ 0-0 ਦੇ ਨਾਲ ਟਾਈ ਰਿਹਾ ਅਤੇ ਦੂਸਰੇ ਕੁਆਟਰ ਦੇ ਵਿੱਚ ਪੈਟਰੀਅਟਸ ਦੀ ਟੀਮ 18 ਪੁਆਇੰਟ ਪਿੱਛੇ ਰਹੀ ਜਿੱਥੇ ਕਿ ਫੈਲਕਨਸ ਨੇ 21 ਪੁਆਇੰਟ ਹਾਸਲ ਕੀਤੇ। ਪੈਟਰੀਅਟਸ ਦੀ ਟੀਮ ਦੂਸਰੇ ਕੁਆਟਰ ਦੇ ਵਿੱਚ 3 ਪੁਆਇੰਟ ਹੀ ਹਾਸਲ ਕਰ ਸਕੀ। ਤੀਸਰੇ ਕੁਆਟਰ ਦੇ ਵਿੱਚ ਇੱਕ ਵਾਰੀ ਫਿਰ ਫੈਲਕਨਸ ਨੇ 1 ਪੁਆਇੰਟ ਦੇ ਨਾਲ ਪੈਟਰੀਅਟਸ ਦੀ ਟੀਮ ਦੇ ਉੱਤੇ ਲੀਡ ਰੱਖੀ ਅਤੇ ਪਰ ਚੌਥੇ ਕੁਆਟਰ ਦੇ ਵਿੱਚ 19 ਪੁਆਇੰਟ ਹਾਸਲ ਕਰਕੇ ਪੈਟਰੀਅਟਸ ਦੀ ਟੀਮ ਨੇ ਪੁਆਇੰਟਸ ਬਰਾਬਰੀ ਦੇ ਉੱਤੇ ਕਰ ਲਏ। ਇਸ ਤੋਂ ਬਾਅਦ ਦੇ ਵਿੱਚ ਓਵਰ ਟਾਈਮ ਦੇ ਵਿੱਚ ਪੈਟਰੀਅਟਸ ਨੇ 6 ਪੁਆਇੰਟ ਹਾਸਲ ਕਰਕੇ ਸੁਪਰ ਬੋਲ ਦਾ ਇਹ ਮੁਕਾਬਲਾ ਜਿੱਤਿਆ। ਇਸ ਹਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਮੰਗਲਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 62 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 57 ਡਿਗਰੀ। ਕੱਲ ਵੀ ਮੀਂਹ ਦੀ ਪੂਰੀ ਸੰਭਾਵਨਾ ਬਣੀ ਰਹੇਗੀ। ਸੈਨ ਫਰਾਂਸਿਸਕੋ ਦੇ ਵਿੱਚ 60 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ, ਇੱਥੇ ਵੀ ਮੀਂਹ ਪਵੇਗਾ। ਸੈਕਰਾਮੈਂਟੋ ਦੇ ਵਿੱਚ 60 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ, ਇੱਥੇ ਵੀ ਮੀਂਹ ਪੈਣ ਦੇ ਪੂਰੇ ਅਸਾਰ ਹਨ। ਯੂਬਾ ਸਿਟੀ ਦੇ ਵਿੱਚ 60 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ, ਯੂਬਾ ਸਿਟੀ ਦੇ ਵਿੱਚ 90% ਦੀ ਮੀਂਹ ਪੈਣ ਦੇ ਚਾਂਸ ਹਨ। ਸਟਾਕਟਨ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ, ਇੱਥੇ ਵੀ ਮੀਂਹ ਪਏਗਾ। ਟ੍ਰੇਸੀ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ, ਇੱਥੇ ਵੀ ਮੀਂਹ ਪੈਣ ਦੇ ਪੂਰੇ ਅਸਾਰ ਹਨ। ਮੋਡੈਸਟੋ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ, ਇੱਥੇ ਵੀ ਮੀਂਹ ਪਏਗਾ। ਫਰੈਜ਼ਨੋ ਦੇ ਵਿੱਚ 60 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ, ਇੱਥੇ ਵੀ ਦਿਨ ਦੇ ਸਮੇਂ ਮੀਂਹ ਪਵੇਗਾ। ਬੇਕਰਸਫੀਲਡ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 59 ਡਿਗਰੀ ਲੋ, ਲਾਸ ਐਂਜਲਸ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ, ਇੱਥੇ ਰਾਤ ਨੂੰ ਮੀਂਹ ਪੈਣ ਦੇ 50% ਦੀ ਚਾਂਸ ਹਨ। ਟਰਕੀ ਦੇ ਵਿੱਚ 43 ਡਿਗਰੀ ਹਾਈ ਅਤੇ ਰਾਤ ਨੂੰ 37 ਡਿਗਰੀ ਲੋ, ਇੱਥੇ ਵੀ ਮੀਂਹ ਪਏਗਾ। ਸਾਊਥ ਲੇਕ ਟਾਹੋ ਦੇ ਵਿੱਚ 48 ਡਿਗਰੀ ਹਾਈ ਅਤੇ ਰਾਤ ਨੂੰ 40 ਡਿਗਰੀ ਲੋ, ਇੱਥੇ ਵੀ ਮੀਂਹ ਪਏਗਾ। ਪੋਰਟਲੈਂਡ ਓਰੇਗਨ ਦੇ ਵਿੱਚ 42 ਡਿਗਰੀ ਹਾਈ ਅਤੇ ਰਾਤ ਨੂੰ 35 ਡਿਗਰੀ ਲੋ ਰਹੇਗਾ। ਸੀਐਟਲ ਦੇ ਵਿੱਚ 40 ਡਿਗਰੀ ਹਾਈ ਅਤੇ ਰਾਤ ਨੂੰ 27 ਡਿਗਰੀ ਲੋ, ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 42 ਡਿਗਰੀ ਹਾਈ ਅਤੇ ਰਾਤ ਨੂੰ 34 ਡਿਗਰੀ ਲੋ ਰਹੇਗਾ। ਸ਼ਿਕਾਗੋ ਦੇ ਵਿੱਚ 52 ਡਿਗਰੀ ਹਾਈ ਅਤੇ ਰਾਤ ਨੂੰ 26 ਡਿਗਰੀ ਲੋ, ਨਿਊਯਾਰਕ ਦੇ ਵਿੱਚ 48 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ,
ਟੋਰਾਂਟੋ ਕੈਨੇਡਾ ਦੇ ਵਿੱਚ 4 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ ਰਹੇਗਾ। ਵਿਨੀਪੈਗ ਦੇ ਵਿੱਚ -16 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ -25 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ -18 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ -25 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 3 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ -7 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 20 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ ਰਹੇਗਾ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 26 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 16 ਡਿਗਰੀ ਸੈਲਸੀਅਸ ਲੋ ਰਹੇਗਾ। ਲੰਡਨ ਦੇ ਵਿੱਚ 9 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 1 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 0 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ -5 ਡਿਗਰੀ ਸੈਲਸੀਅਸ ਲੋ। ਅਤੇ ਫਰਾਂਸ ਪੈਰਿਸ ਦੇ ਵਿੱਚ 11 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ ਰਹੇਗਾ। ਇਸੀ ਮੌਸਮ ਦੀ ਜਾਣਕਾਰੀ। ਹੁਣ ਵਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਸੋਮਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 19 ਅੰਕਾਂ ਦੀ ਗਿਰਾਵਟ ਦੇ ਨਾਲ 20,052.42 ਤੇ ਬੰਦ ਹੋਇਆ। ਨੈਸਡੈਕ 3 ਅੰਕਾਂ ਦੀ ਗਿਰਾਵਟ ਦੇ ਨਾਲ 5663.55 ਤੇ ਬੰਦ ਹੋਇਆ। S&P 4 ਅੰਕਾਂ ਦੀ ਗਿਰਾਵਟ ਦੇ ਨਾਲ 2292.56 ਤੇ ਬੰਦ ਹੋਇਆ ਅਤੇ ਵਿਲਸ਼ਾਇਰ 5000 63 ਅੰਕਾਂ ਦੀ ਗਿਰਾਵਟ ਦੇ ਨਾਲ 23,999.49 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਟੈਸਲਾ ਦਾ ਰਿਹਾ, ਜਿਸ ਦੀ ਕੀਮਤ 257.81 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ਰਹੀ 67 ਰੁਪਏ 22 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ ਰਹੀ 51 ਰੁਪਏ 33 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 83 ਰੁਪਏ 84 ਪੈਸੇ, ਇੱਕ ਯੂਰੋ ਦੀ ਕੀਮਤ ਰਹੀ 72 ਰੁਪਏ 13 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 51 ਰੁਪਏ 36 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 49 ਰੁਪਏ 16 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ ਰਹੀ 47 ਰੁਪਏ 58 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ ਰਹੀ 178 ਰੁਪਏ 38 ਪੈਸੇ। ਸੋਨੇ ਦਾ ਰੇਟ $1232.03 ਪਰ ਆਉਂਸ ਰਿਹਾ ਤੇ ਚਾਂਦੀ $17.69 ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੀ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।